अस्सलाम वालेकुम निमत कदे दे नाज़रीन जी आयां ਨੂੰ नाज़रीन ਅੱਜ ਅਸੀਂ ਤੁਹਾਡੇ ਲਈ ਇੱਕ ਬੜੀ ਹੀ ਮੁਨਫਰਿਦ ਕਿਸਮ ਦੀ ਨਾ ਬਿਰਿਆਨੀ ਬਣਾਉਣ ਦੀ ਤਰਕੀਬ ਲਿਆਏ ਆ ਜਿਹਦਾ ਨਾਮ ਹੈ ਨਮਕੀਨ ਮਤੰਜਣ। ਇਹ ਤੁਸੀਂ ਪਹਿਲੀ ਦਫਾ ਜਿਹੜਾ ਹੈ ਨਾ ਇਹ ਬਿਰਿਆਨੀ ਪਕਾਓਗੇ ਤੇ ਖਾਓਗੇ ਤੇ ਸਿੱਖੋਗੇ। ਇਹ ਇੰਨੀ ਮਜ਼ੇਦਾਰ ਬਿਰਿਆਨੀ ਹੈ ਕਿ ਤੁਸੀਂ ਬਾਰ-ਬਾਰ ਬਣਾਉਣ ਦੀ ਕੋਸ਼ਿਸ਼ ਕਰੋਗੇ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸਭ ਨੂੰ ਨਾ ਤੁਹਾਨੂੰ ਜਿਹੜੀਆਂ ਨਾ ਨਵੀਆਂ ਤੋਂ ਨਵੀਆਂ ਡਿਸ਼ਿਸ ਸਿਖਾਈਆਂ ਜਾਣ ਜਿਹੜੀਆਂ ਨਾ ਖਵਾਤੀਨ ਬਣਾਉਣ ਵਿੱਚ ਮਜ਼ਾ ਮਹਿਸੂਸ ਕਰਨ। ਇਹਦੇ ਲਈ ਅਸੀਂ ਅਨਾਰਦਾਨਾ 125 ਗ੍ਰਾਮ ਲਿਆ ਆ, ਮਗਜ਼ ਲਏ ਨੇ 125 ਗ੍ਰਾਮ, ਦਿਲਚਸਪੀ ਨਾਲ ਜਦੋਂ ਇਨਸਾਨ ਕੁਕਿੰਗ ਕਰਦਾ ਹੈ ਉਹ ਬਹੁਤ ਜ਼ਿਆਦਾ ਮਜ਼ਾ ਆਉਂਦਾ ਉਹਦਾ ਤੇ ਚੀਜ਼ ਅੱਛੀ ਵੀ ਬਹੁਤ ਬਣਦੀ ਹੈ। ਆਲੂ ਬੁਖਾਰਾ ਲਿਆ 125 ਗ੍ਰਾਮ, ਜ਼ਰਸ਼ਕ 125 ਗ੍ਰਾਮ ਲਈਏ, ਮੇਵੇ ਦੀ ਤਰ੍ਹਾਂ ਦਾ ਇੱਕ ਛੋਟਾ ਜਿਹਾ ਕਾਲਾ ਦਾਣਾ ਹੁੰਦਾ ਹੈ। ਇਹ ਬਹੁਤ ਜ਼ਿਆਦਾ ਤਾਕਤਵਰ ਹੁੰਦਾ ਹੈ ਤੇ ਹਾਜ਼ਮ ਵੀ ਹੁੰਦਾ ਹੈ, ਚਾਵਲਾਂ ਨੂੰ ਹਜ਼ਮ ਕਰਨ ਚ ਮਦਦ ਦਿੰਦਾ ਹੈ। ਨਾਜ਼ਰੀਨ ਅਸੀਂ ਇਹਦੇ ਵਿੱਚ ਸਿਰਫ ਅਦਰਕ ਦਾ ਪੇਸਟ ਪਾਉਣਾ ਹੈ, ਲਸਣ ਨਹੀਂ ਪਾਉਣਾ ਕਿਉਂਕਿ ਅਸੀਂ ਇਹਨੂੰ ਮਤੰਜਨ ਬਣਾਉਣਾ ਹੈ। ਇਹਦੇ ਵਿੱਚ ਥੋੜਾ ਜਿਹਾ ਮਿੱਠਾ ਸਵਾਦ ਹੋਣਾ ਤੇ ਲਸਣ ਨਾਲੋਂ ਅੱਛਾ ਨਹੀਂ ਲੱਗੇਗਾ। 125 ਗ੍ਰਾਮ ਇਮਲੀ ਲੈ ਲਈਏ, 3 ਤੋਂ 4 ਟਮਾਟਰ ਲਏ ਨੇ, 10-12 ਜਿਹੜੀਆਂ ਨਾ ਹਰੀਆਂ ਮਿਰਚਾਂ ਜਿਹੜੀਆਂ ਨੇ ਉਹਨਾਂ ਨੂੰ ਬਾਰੀਕ ਕੱਟ ਲਿਆ ਹੈ। ਇਹਦੇ ਵਿੱਚ ਜ਼ਿਆਦਾ ਪਿਆਜ਼ ਨਹੀਂ ਪਾਉਣਾ, ਅਸੀਂ ਸਿਰਫ ਇੱਕ ਨਾ ਮੁਨਾਸਬ ਸਾਈਜ਼ ਦਾ ਜਿਹੜਾ ਨਾ ਇੱਕ ਦਰਮਿਆਨੇ ਸਾਈਜ਼ ਦਾ ਪਿਆਜ਼ ਬਾਰੀਕ ਕੱਟ ਲਿਆ ਹੈ। ਅਸੀਂ 125 ਗ੍ਰਾਮ ਜਿਹੜੀ ਹੈ ਨਾ ਖੁਸ਼ਕ ਖੁਬਾਨੀ ਲਈ ਹੈ, ਇਹ ਸਾਡੇ ਮਤੰਜਣ ਵਿੱਚ ਪਏਗੀ ਜਿਹਦਾ ਬੜਾ ਮੁਨਫਰਿਦ ਸਵਾਦ ਹੋਏਗਾ। ਉਸ ਤੋਂ ਬਾਅਦ ਅਸੀਂ ਲਿਆਇਆ ਗਰਮ ਮਸਾਲਾ 2 ਟੇਬਲ ਸਪੂਨ, ਉਹਦੇ ਵਿੱਚ ਦਾਰਚੀਨੀ ਹੈ, ਜਾਇਫਲ ਹੈ, ਜਾਵਿਤਰੀ ਹੈ, ਬਾਦਿਆਨ ਦੇ ਫੁੱਲ ਨੇ, ਜ਼ੀਰਾ ਹੈ, ਆ ਕੁੱਟੀਆਂ ਹੋਈਆਂ ਲਾਲ ਮਿਰਚਾਂ ਲਈਆਂ ਨੇ 2 ਚਮਚ। ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਨਾ ਕਾਲੀਆਂ ਮਿਰਚਾਂ ਜਿਹੜੀਆਂ ਨੇ ਨਾ ਉਹ 2 ਚਮਚ ਇਜ਼ਾਫੀ ਲੈਣੀਆਂ ਨੇ ਤੇ ਕਾਲੀਆਂ ਮਿਰਚਾਂ ਨੂੰ ਅਸੀਂ ਕੁੱਟ ਕੇ ਪਾਉਣਾ ਹੈ, ਬਾਰੀਕ ਪੀਸ ਕੇ ਨਹੀਂ ਪਾਉਣਾ, ਸਿਰਫ ਨਾ ਮੋਟੀਆਂ-ਮੋਟੀਆਂ ਕੁੱਟ ਕੇ ਪਾਉਣਾ ਹੈ। 2 ਕਿਲੋ ਅਸੀਂ ਬਿਰਿਆਨੀ ਬਣਾਉਣੀ ਹੈ, ਉਹਦੇ ਲਈ ਅਸੀਂ 2 ਕਿਲੋ ਨਾ ਅੱਛਾ ਜਿਹਾ ਮੁਰਗੀ ਦਾ ਸਾਫ ਸੁਥਰਾ ਜਿਹਾ ਗੋਸ਼ਤ ਲੈ ਲਿਆ, ਇਹਨੂੰ ਧੋ ਕੇ ਤੇ ਸਾਫ ਕਰ ਲਿਆ ਹੈ। ਨਾਜ਼ਰੀਨ ਫੂਡ ਕਲਰਸ ਨੇ ਸਬਜ਼, ਸੁਰਖ ਤੇ ਪੀਲਾ ਜ਼ਰਦ ਰੰਗ ਦਾ, ਜ਼ਰਦਾ ਦਾ ਰੰਗ ਆ, ਇਹ ਫੂਡ ਕਲਰਸ ਅਸੀਂ ਆਪਣੀ ਬਿਰਿਆਨੀ ਵਿੱਚ ਇਸਤੇਮਾਲ ਕਰਾਂਗੇ ਤੇ ਜਿਹੜੀ ਇਹਨਾਂ ਨੂੰ ਬਹੁਤ ਜ਼ਿਆਦਾ ਖੁਸ਼ ਰੰਗ ਤੇ ਖੂਬਸੂਰਤ ਬਣਾਏਗੀ। ਉਸ ਤੋਂ ਬਾਅਦ ਅੱਧਾ ਕੱਪ ਅਸੀਂ ਚੀਨੀ ਦਾ ਲਾਂਗੇ ਜਿਹੜਾ ਇਹਦੇ ਵਿੱਚ ਨਾ ਬਿਰਿਆਨੀ ਦੇ ਵਿੱਚ ਬਹੁਤ ਹੀ ਮੁਨਫਰਦ ਕਿਸਮ ਦਾ ਸਵਾਦ ਪੈਦਾ ਕਰੇਗਾ ਹੈ ਤੇ ਇਹ ਸਾਡੀ ਬਿਰਿਆਨੀ ਨੂੰ ਮਤੰਜਣ ਦਾ ਰੰਗ ਦੇਗਾ। ਮਿੱਠੇ ਤੇ ਨਮਕੀਨ ਚਾਵਲ ਜਿਹੜੇ ਨਾ ਇੱਕ ਤੁਹਾਨੂੰ ਇੱਕ ਅਨੋਖਾ ਜਿਹਾ ਤੇ ਲਾਜਵਾਬ ਜਿਹਾ ਟੇਸਟ ਦੇਣਗੇ। ਚਾਵਲ ਸਾਡੇ ਚੂੰਕਿ 2 ਕਿਲੋ ਆ, ਇਹਦੇ ਲਈ ਅਸੀਂ ਇੱਕ ਨਾ ਵੱਡਾ ਖੁੱਲਾ ਪਤੀਲਾ ਲੈ ਲਿਆ ਹੈ। ਪਤੀਲੇ ਦੇ ਵਿੱਚ ਅਸੀਂ 2 ਕਿਲੋ ਚਾਵਲਾਂ ਦੇ ਹਿਸਾਬ ਦਾ ਘਿਓ ਪਾ ਲਾਂਗੇ, ਤੁਸੀਂ ਆਇਲ ਇਸਤੇਮਾਲ ਕਰਦੇ ਜੇ ਜਾਂ ਘਿਓ ਨੂੰ ਇਸਤੇਮਾਲ ਕਰਦੇ ਜੇ। 1 ਤੋਂ 1.5 ਪਿਆਲੀ ਜਿਹੜੀ ਹੈ ਨਾ ਅਸੀਂ ਇਹਦੇ ਵਿੱਚ ਘਿਓ ਦੀ ਪਾ ਲਈਏ। ਹੁਣ ਅਸੀਂ ਇਹਦੇ ਵਿੱਚ ਆਪਣਾ ਪਿਆਜ਼ ਪਾ ਕੇ ਭੁੰਨ ਲਵਾਂਗੇ। ਪਿਆਜ਼ ਲਈ ਤੁਸੀਂ ਧਿਆਨ ਰੱਖਣਾ ਕਿ ਅਸੀਂ ਸਿਰਫ ਇਹਨੂੰ ਸੌਟੇ ਹਲਕਾ ਜਿਹਾ ਗੁਲਾਬੀ ਕਰਨਾ ਹੈ, ਭੁੰਨਣਾ ਨਹੀਂ ਕਿਉਂਕਿ ਅਸੀਂ ਇਹ ਪੁਲਾਓ ਨਹੀਂ ਬਣਾ ਰਹੇ, ਅਸੀਂ ਮਤੰਜਣ ਬਣਾ ਰਹੇ ਹਾਂ। ਹਲਕਾ ਜਿਹਾ ਸੌਟੇ ਕਰਕੇ ਅਸੀਂ ਅਦਰਕ ਇਹਦੇ ਵਿੱਚ ਭੁੰਨ ਕੇ ਤੇ ਗੋਸ਼ਤ ਵਿੱਚ ਪਾ ਲਿਆ। ਗੋਸ਼ਤ ਨੂੰ ਅਸੀਂ ਅੱਛੀ ਤਰ੍ਹਾਂ ਭੁੰਨ ਕੇ ਇਹਦਾ ਪਾਣੀ ਸੁਕਾ ਲਵਾਂਗੇ, ਫਿਰ ਇਹਦੇ ਵਿੱਚ ਅਸੀਂ ਆਪਣੇ ਮਸਾਲਾ ਜਾਰ ਟਮਾਟਰ, ਮਿਰਚਾਂ ਤੇ ਬਾਕੀ ਮਸਾਲੇ ਜਿਹੜੇ ਪਾ ਕੇ ਨਾ ਇਸ ਗੋਸ਼ਤ ਨੂੰ ਭੁੰਨ ਲਵਾਂਗੇ। ਅਨਾਰਦਾਨਾ ਨੂੰ ਜ਼ਰਸ਼ਕ ਕੇ ਅਸੀਂ ਜਿਹੜੇ ਨਾ ਇਹਦੇ ਵਿੱਚ ਪਾਇਆ, ਇਸ ਖੁਸ਼ਖੁਬਾਨੀ ਪਾਈ ਇਹ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਅੱਛੀ ਤਰ੍ਹਾਂ ਮਸਾਲੇ ਦੇ ਨਾਲ ਹੀ ਭੁੰਨ ਕੇ ਤੇ ਨਰਮ ਕਰ ਲਵਾਂਗੇ।
ਆ ਕਾਲੀਆਂ ਮਿਰਚਾਂ ਅਸੀਂ ਮੋਟੀਆਂ ਮੋਟੀਆਂ ਕੁੱਟ ਕੇ ਪਾਈਆਂ ਨੇ ਵਿੱਚ। ਕਾਲੀਆਂ ਮਿਰਚਾਂ ਨੂੰ ਤੁਸੀਂ ਪੀਸ ਕੇ ਨਹੀਂ ਪਾਉਣਾ ਕਿਉਂਕਿ ਉਹ ਚਾਵਲਾਂ ਦਾ ਥੋੜਾ ਜਿਹਾ ਨਾ ਕਲਰ ਡਾਰਕ ਕਰਦੇ ਨੇ। ਮਗਜ਼ ਜਿਹੜੇ ਅਸੀਂ 125 ਗ੍ਰਾਮ ਲਏ ਸੀ ਉਹ ਅਸੀਂ ਵਿੱਚ ਪਾ ਲਿਆ। ਹੁਣ ਅਸੀਂ ਇਮਲੀ, ਆਲੂ ਬੁਖਾਰਾ ਤੇ ਅਨਾਰਦਾਨਾ ਜਿਹੜਾ ਨਾ ਉਹਨੂੰ 1 ਕੱਪ ਪਾਣੀ ਵਿੱਚ ਭਿਓਇਆ ਸੀ। ਉਹਦੇ ਨਾਲ ਸਾਡੇ ਜਿਹੜੇ ਮਸਾਲੇ ਨੂੰ ਛਿੱਟਾ ਵੀ ਵੱਜ ਜਾਏਗਾ ਤੇ ਸਾਡੀਆਂ ਤਿੰਨੇ ਚੀਜ਼ਾਂ ਜਿਹੜੀਆਂ ਨੇ ਉਹ ਨਰਮ ਵੀ ਹੋ ਜਾਣਗੀਆਂ। ਇਹਨਾਂ ਤਮਾਮ ਅਜਜ਼ਾ ਨੂੰ ਅਸੀਂ ਵਿੱਚ ਭੁੰਨ ਲਵਾਂਗੇ। ਨਮਕ, ਮਿਰਚ, ਗਰਮ ਮਸਾਲਾ ਜਿਹੜਾ ਇਹਨੂੰ ਅਸੀਂ ਹੁਣ ਪਾ ਲੈਣਾ ਤੇ ਆਪਣੇ ਮਸਾਲੇ ਨੂੰ ਅੱਛੀ ਤਰ੍ਹਾਂ ਭੁੰਨ ਲੈਣਾ। ਮਸਾਲੇ ਨੂੰ ਭੁੰਨਣ ਤੋਂ ਬਾਅਦ ਸਾਡੇ ਚੂੰਕਿ 2 ਕਿਲੋ ਚਾਵਲ ਨੇ, ਇਸ ਵਾਸਤੇ ਮੈਂ ਇਹਦੇ ਵਿੱਚ ਤਕਰੀਬਨ 3 ਕਿਲੋ ਸਵਾ 3 ਕਿਲੋ ਪਾਣੀ ਪਾਉਣਾ ਹੈ। ਸਵਾ 3 ਕਿਲੋ ਪਾਣੀ ਪਾ ਕੇ ਅਸੀਂ ਇਸ ਦਮ ਤੇ ਰੱਖ ਦੇਵਾਂਗੇ। ਜਿਹੜਾ ਨਾ ਗੋਸ਼ਤ ਵੀ ਸਾਡਾ ਗਲ ਜਾਏਗਾ, ਯਖਣੀ ਦਾ ਅਸਰ ਵੀ ਨਿਕਲ ਆਏਗਾ। ਗੋਸ਼ਤ ਨੂੰ ਅਸੀਂ ਜਿਹੜਾ ਨਾ ਪਾਣੀ ਨੂੰ 2-3 ਬੁਆਇਲ ਆਉਣ ਤੋਂ ਬਾਅਦ ਸਾਡਾ ਗੋਸ਼ਤ ਵੀ ਪੱਕ ਗਿਆ, ਨਰਮ ਹੋ ਗਿਆ। ਹੁਣ ਅਸੀਂ ਇਹਦੇ ਵਿੱਚ ਆਪਣੇ ਜਿਹੜੇ 2 ਕਿਲੋ ਚਾਵਲ ਸੀ ਪਾਏ, ਉਹ ਧੋ ਕੇ ਅਸੀਂ ਰੱਖੇ ਸੀ, ਉਹ ਅਸੀਂ ਹੁਣ ਇਹਦੇ ਵਿੱਚ ਪਾ ਲਵਾਂਗੇ। ਚਾਵਲ ਜਦੋਂ ਸਾਡੇ ਕਣੀ ਤੇ ਆ ਜਾਣਗੇ ਫਿਰ ਅਸੀਂ ਇਹਨਾਂ ਨੂੰ ਉਬਾਲਾ ਦੇ ਕੇ ਇਹਨਾਂ ਨੂੰ ਦਮ ਦੇਣ ਤੋਂ ਪਹਿਲਾਂ ਇਹਦੇ ਵਿੱਚ ਫੂਡ ਕਲਰਸ ਪਾਵਾਂਗੇ, ਚੀਨੀ ਦਾ ਛੱਟਾ ਮਾਰਾਂਗੇ ਤੇ ਫਿਰ ਅਸੀਂ ਚਾਵਲਾਂ ਨੂੰ ਦਮ ਤੇ ਦੇ ਦੇਵਾਂਗੇ। ਨਾਜ਼ਰੀਨ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਨਵੀਆਂ ਚੀਜ਼ਾਂ ਸਿਖਾਵਾਂ ਤਾਂ ਕਿ ਤੁਸੀਂ ਨਾ ਅੱਛੀ ਕਿਸਮ ਦੀ ਨਾ ਕਲਾਸ ਦੀ ਕੁਕਿੰਗ ਜਿਹੜੀ ਹੈ ਨਾ ਉਹ ਸਿੱਖ ਲਓ, ਜਿਹਦੇ ਨਾਲ ਤੁਹਾਡੀ ਲਾਈਫ ਵੀ ਆਸਾਨ ਹੋ ਜਾਏ ਤੇ ਤੁਸੀਂ ਬਹੁਤ ਜ਼ਿਆਦਾ ਦਾਦ ਵੀ ਸਮੇਟੋ। ਨਾਜ਼ਰੀਨ, ਮੈਂ ਹਮੇਸ਼ਾ ਨਾ ਪਾਊਡਰ ਕਲਰਸ ਇਸਤੇਮਾਲ ਕਰਦੀ ਹਾਂ ਕਿਉਂਕਿ ਪਾਣੀ ਵਿੱਚ ਘੋਲ ਕੇ ਜਾਂ ਡ੍ਰੌਪਸ ਜਦੋਂ ਪਾਈਦੇ ਨੇ ਉਹ ਥੱਲੇ ਤੱਕ ਚਾਵਲਾਂ ਚਲੇ ਜਾਂਦੇ, ਜਿਹਨਾਂ ਨਾਲ ਚਾਵਲਾਂ ਨੂੰ ਸਾਰਿਆਂ ਨੂੰ ਖਰਾਬ ਕਰ ਦਿੰਦੇ ਨੇ, ਰੰਗ ਮਿਕਸ ਹੋ ਜਾਂਦਾ। ਆ ਮੈਂ ਹੁਣ ਸੁੱਕਾ ਗ੍ਰੀਨ ਕਲਰ ਪਾਇਆ ਜਾਂ ਰੈਡ ਕਲਰ ਪਾਇਆ ਤੇ ਮੈਂ ਯੈਲੋ ਕਲਰ ਜਿਹੜਾ ਨਾ ਸੁੱਕਾ ਕਲਰ ਜਿਹੜਾ ਹੁੰਦਾ ਨਾ ਜ਼ਿਆਦਾ ਦੂਰ ਤੱਕ ਨਹੀਂ ਚਾਵਲਾਂ ਦੇ ਵਿੱਚ ਜਾਂਦਾ ਤੇ ਬੜਾ ਅੱਛਾ ਕਲਰ ਦਿੰਦਾ ਚਾਵਲਾਂ ਨੂੰ। ਕਲਰ ਮੈਂ ਪਾ ਲਿਆ। ਹੁਣ ਅਸੀਂ ਇਹਦੇ ਉੱਤੇ ਜਿਹੜਾ ਨਾ ਚੀਨੀ ਦਾ ਹਲਕਾ ਜਿਹਾ ਛਿੱਟਾ, ਜਿਹੜਾ ਅੱਧਾ ਕੱਪ ਅਸੀਂ ਚੀਨੀ ਦਾ ਲਿਆ ਸੀ, ਉਹਦਾ ਛਿੱਟਾ ਮਾਰਾਂਗੇ। ਚੀਨੀ ਦਾ ਜਿਹੜਾ ਟੇਸਟ ਹੈ ਨਾ ਬਹੁਤ ਹੀ ਲਾਜਵਾਬ ਟੇਸਟ ਦਿੰਦਾ ਹੈ। ਨਾਜ਼ਰੀਨ, ਤੁਹਾਨੂੰ ਮੇਰੀਆਂ ਜਿਹੜੀਆਂ ਨਾ ਡਿਸ਼ਿਜ਼ ਅਗਰ ਪਸੰਦ ਆਉਣ ਤੇ ਇਹਨਾਂ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਕਿ ਮੇਰਾ ਹੌਸਲਾ ਅਫਜ਼ਾਈ ਹੋਵੇ ਤੇ ਮੈਂ ਤੁਹਾਡੇ ਲਈ ਨਾ ਬਹੁਤ ਅੱਛੀ ਕਿਸਮ ਦੀ ਨਵੀਆਂ ਤੋਂ ਨਵੀਆਂ ਡਿਸ਼ਿਜ਼ ਬਣਾਉਣ ਦੀ ਕੋਸ਼ਿਸ਼ ਕਰਾਂ। ਬਿਰਿਆਨੀ ਸਾਡੀ ਜਿਹੜੀ ਹੈ ਨਾ ਮਤੰਜਨ ਬਿਰਿਆਨੀ ਜਿਹੜੀ ਬਿਲਕੁਲ ਤਿਆਰ ਹੋ ਗਈ ਹੈ। ਹੁਣ ਅਸੀਂ ਇਹਨੂੰ ਡਿਸ਼ ਵਿੱਚ ਪਾ ਕੇ ਸਰਵ ਕਰਾਂਗੇ। ਮੈਨੂੰ ਯਕੀਨ ਹੈ ਕਿ ਜਦੋਂ ਤੁਸੀਂ ਆਪ ਖਾਓਗੇ, ਆਪਣੇ ਬੱਚਿਆਂ ਨੂੰ, ਮਹਿਮਾਨਾਂ ਨੂੰ ਖਵਾਓਗੇ ਤੇ ਬਹੁਤ ਜ਼ਿਆਦਾ ਦਾਦ ਵਸੂਲ ਕਰੋਗੇ। ਔਰਤ ਦੇ ਹੱਥ ਦਾ ਜਿਹੜਾ ਨਾ ਜ਼ਾਇਕਾ ਉਹਦੇ ਜੀਆਂ ਲਈ, ਉਹਦੇ ਮਹਿਮਾਨਾਂ ਲਈ ਉਹਦਾ ਜਿਹੜਾ ਨਾ ਬਹੁਤ ਕੀਮਤੀ ਹੁੰਦਾ ਹੈ। ਮਾਂ ਦਾ, ਭੈਣ ਦਾ, ਬੀਵੀ ਦੇ ਹੱਥ ਦਾ ਜਿਹੜਾ ਨਾ ਜ਼ਾਇਕਾ ਇਹਦਾ ਆਪਣਾ ਹੀ ਸਵਾਦ ਹੁੰਦਾ ਹੈ। ਲਓ ਜੀ, ਤੁਸੀਂ ਇਸ ਬਿਰਿਆਨੀ ਨੂੰ ਬਣਾ ਕੇ ਇੰਜੋਏ ਕਰੋ ਤੇ ਮੈਂ ਇਹ ਬਿਰਿਆਨੀ ਜਿਹੜੀ ਆ ਨਾ ਬਾਹਰ ਆਪਣੇ ਮਹਿਮਾਨਾਂ ਨੂੰ ਪੇਸ਼ ਕਰਾਂ। ਤੇ ਮੈਨੂੰ ਇਜਾਜ਼ਤ ਦਿਓ। ਆਪਣੀਆਂ ਦੁਆਵਾਂ ਵਿੱਚ ਯਾਦ ਰੱਖਿਆ ਕਰੋ। ਮੇਰੀ ਵੀਡੀਓਜ਼ ਨੂੰ ਲਾਈਕ ਤੇ ਕਮੈਂਟ ਕਰਿਆ ਕਰੋ। ਮੈਂ ਬਹੁਤ ਜ਼ਿਆਦਾ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੀਆਂ ਵੀਡੀਓਜ਼ ਨੂੰ ਵੇਖਦੇ ਜੇ ਤੇ ਇਹਨਾਂ ਨੂੰ ਅੱਗੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ। ਅੱਲਾ ਹਾਫਿਜ਼।